ਦੇ ਟਾਈਮ ਨਿਕਲ ਜਾਂਦਾ ਹੈ ਬਾਈਕ ਚਲਾਉਣ ਨੂੰ ਕਿ ਵੈਸੇ ਸ਼ੌਂਕ ਨੂੰ ਹੀ ਸਾਰਿਆਂ ਨੇ ਰੱਖਿਆ ਦਿਖਾਉਣ ਨੂੰ ਹੀ ਇਦਾਂ? ਜਦੋਂ ਤੁਹਾਡਾ ਪੈਸ਼ਨ ਹੋਵੇ ਜੀ ਬੰਦਾ ਕੱਢਦਾ ਆ ਟਾਈਮ। ਤੇ ਸਾਡੇ ਨਾਲ ਹੋਰ ਵੀ ਮੁੰਡੇ ਸੋਸ਼ਲ ਮੀਡੀਆ ਤੋਂ ਜੁੜਦੇ ਆ ਬਹੁਤ। ਜਦੋਂ ਅਸੀਂ ਵੀਡੀਓਜ਼ ਪਾਉਂਦੇ ਆ, ਰਾਈਡ ਕਰਨ ਜਾਂਦੇ ਆ ਤੇ ਬਹੁਤ ਮੁੰਡਿਆਂ ਦੇ ਮੈਸੇਜ ਆਉਂਦੇ ਆ। ਉਹਨਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਵੀ ਅਸੀਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਆ। ਇੰਡੀਆਨਾ ਤੋਂ ਆਏ ਆ, ਔਰੀਗਨ ਤੋਂ ਮੈਸੇਜ ਆਏ ਆ। ਹੁਣ ਵੀ ਸਾਨੂੰ ਇੱਥੇ 2-3 ਮੁੰਡੇ ਮਿਲੇ ਆ, ਉਹ ਕਹਿੰਦੇ ਬਈ ਸਾਡੇ ਕੋਲ ਵੀ ਹੈਗੇ ਨੇ ਵੀ ਸਾਡੇ ਤਾਂ ਲੈ ਕੇ ਕਹਿੰਦਾ ਗਰਾਜ 'ਚ ਖੜਾ ਕੇ ਰੱਖੇ ਹੋਏ ਨੇ ਵੀ ਕੱਲਿਆਂ ਦਾ ਜਾਣ ਨੂੰ ਜੀ ਨਹੀਂ ਕਰਦਾ। ਫਿਰ ਕਹਿੰਦਾ ਹੁਣ ਤੁਹਾਨੂੰ ਦੇਖ ਕੇ ਕਹਿੰਦਾ ਸਾਡਾ ਵੀ ਜੀ ਕਰਦਾ। 30-35 ਜਾਣੇ ਹੈਗੇ ਆ। ਸਾਰਿਆਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਟਾਈਮ ਕੱਢੋ, ਤੇ ਜੇ ਕਈਆਂ ਨੇ ਕਿਸੇ ਨੇ ਗੇੜਾ ਛੱਡਿਆ, ਕਿਸੇ ਨੇ ਖਿੱਚ ਕੇ ਗੇੜਾ ਲਾਇਆ, ਕਿਸੇ ਨੇ ਨਾਲ ਦੀ ਨਾਲ ਗੇੜਾ ਲਾਇਆ, ਕੋਈ ਛੁੱਟੀ ਕਰਕੇ ਆਇਆ। ਆ ਡੀ ਸੀਗਾ ਗਿਆ ਹੋਇਆ ਸੀ, ਇਹ ਵਿਚਾਰਾ 1:30-2 ਵਜੇ ਰਾਤ ਨੂੰ ਆਇਆ, 5 ਵਜੇ ਇੱਥੇ ਆ ਗਿਆ। ਸੋ ਇਹ ਸ਼ੌਂਕ ਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਤੋਂ ਆਪਾਂ ਤੁਹਾਡੇ ਨਾਲ ਜੁੜੇ ਹੋਏ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਕਵਰੇਜ ਇੱਥੋਂ ਚੱਲ ਰਹੀ ਆ। ਹੁਣ ਆਪਾਂ ਪਹੁੰਚੇ ਹੋਏ ਆ ਪੰਜਾਬੀ ਰੈਬਲਸ ਜਿਹੜਾ ਮੋਟਰਸਾਈਕਲ ਗਰੁੱਪ ਆ ਉਹਨਾਂ ਦੇ ਕੋਲ। ਇੱਥੇ ਗੁਰਪੁਰਬ ਦੇ ਉੱਤੇ ਉਹਨਾਂ ਨੇ ਲੰਗਰ ਵੀ ਲਾਏ ਆ ਕਾਫੀ ਦੇ, ਤੇ ਉਸ ਦੇ ਨਾਲ ਨਾਲ ਇਹਨਾਂ ਦਾ ਮੋਟਰਸਾਈਕਲ ਕਲੱਬ ਆ, ਉਸ ਬਾਰੇ ਗੱਲਬਾਤ ਕਰਾਂਗੇ। ਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ। ਆਪ ਜੀ ਦਾ ਨਾਮ ਭਾਜੀ? ਹਾਂਜੀ, ਮੇਰਾ ਨਾਂ ਜੀ ਗੁਰਤੇਜ ਸਿੰਘ ਮੁੰਡੀ ਤੇ ਛੋਟਾ ਨਾਂ ਗੈਰੀ। ਫਰੈਜ਼ਨੋ ਤੋਂ ਆ ਅਸੀਂ, ਪੰਜਾਬੀ ਰੈਬਲਸ ਕਲੱਬ ਦੇ ਸਾਰੇ ਦੇ ਸਾਰੇ ਮੈਂਬਰ ਤੁਹਾਡੇ ਫਰੈਜ਼ਨੋ ਤੋਂ ਆ? ਹਾਂਜੀ, ਅਸੀਂ ਇੱਥੋਂ ਲੋਕਲੀ ਆ ਜੀ, ਫਰੈਜ਼ਨੋ ਬੇਸਡ ਹੀ ਆ ਕਲੱਬ। ਠੀਕ ਆ। ਸੋ ਅੱਜ ਲੰਗਰ ਲਾਏ ਆ, ਹਰ ਵਾਰੀ ਆ ਜਾਂ ਰੀਸੈਂਟ ਸ਼ੁਰੂਆਤ ਕੀਤੀ ਹੈ? ਇਹ ਜੀ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਸੀਗੀ ਸਲਮਾ ਨਗਰ ਕੀਰਤਨ ਤੋਂ, ਹੁਣ ਇੱਥੇ ਸੈਕੰਡ ਟਾਈਮ ਆ ਤੇ ਅੱਗੇ ਵਾਹਿਗੁਰੂ ਨੇ ਕਿਰਪਾ ਰੱਖੀ ਤੇ ਆਪਾਂ ਕੰਟੀਨਿਊ ਕਰਾਂਗੇ। ਸੋ ਇਹ ਸਾਰੇ ਡਿਫਰੈਂਟ ਪੇਸ਼ਿਆਂ ਚੋਂ ਆਉਂਦੇ ਆ ਜਿਹੜੇ ਮੋਟਰਸਾਈਕਲ ਕਲੱਬ ਦੇ ਵਿੱਚ ਆ? ਕੋਈ ਟਰੱਕਰ ਆ, ਕੋਈ ਵੱਖ-ਵੱਖ ਆ? ਹਾਂਜੀ, ਸਾਰੇ ਜੀ। ਕੋਈ ਕਿਹੜੇ ਬਿਜ਼ਨਸ ਦੇ ਵਿੱਚ ਆ, ਕੋਈ ਮੈਡੀਕਲ ਫੀਲਡ ਦੇ ਵਿੱਚ ਆ, ਕੋਈ ਡਿਸਪੈਚ ਕਰਦਾ, ਕੋਈ ਟਰੱਕਿੰਗ ਦਾ। ਸਾਰੇ ਜਾਣੇ ਵੱਖੋ-ਵੱਖ ਰਿਆਂ ਦੇ। ਟਾਈਮ ਨਿਕਲ ਜਾਂਦਾ ਹੈ ਬਾਈਕ ਚਲਾਉਣ ਨੂੰ ਕਿ ਵੈਸੇ ਸ਼ੌਂਕ ਨੂੰ ਹੀ ਸਾਰਿਆਂ ਨੇ ਰੱਖਿਆ ਦਿਖਾਉਣ ਨੂੰ ਹੀ ਇਦਾਂ? ਜਦੋਂ ਤੁਹਾਡਾ ਪੈਸ਼ਨ ਹੋਵੇ ਜੀ ਬੰਦਾ ਕੱਢਦਾ ਆ ਟਾਈਮ। ਠੀਕ ਆ। ਹਾਂਜੀ। ਸੋ ਯੂਜੂਅਲੀ ਕਿੰਨੇ ਕੁ ਚਿਰ ਬਾਅਦ ਤੁਸੀਂ ਗੇੜਾ-ਗੂੜਾ ਕੱਢਣ ਦੇ ਲਈ ਜਾਂਦੇ ਆ? ਅਸੀਂ ਜੀ ਫਿਊ ਟਾਈਮ ਮੰਥ ਦੇ ਵਿੱਚ, ਜਿਵੇਂ ਕਹਿ ਲਓ ਐਵਰੀ ਵੀਕ ਜਾਂ ਐਵਰੀ 3rd ਵੀਕ ਅਸੀਂ ਇਕੱਠੇ ਹੁੰਦੇ ਰਹਿੰਦੇ ਆ। ਤੇ ਲੋਕਲ ਜਿੰਨਾ ਕੁ ਸਾਤੋਂ ਹੁੰਦਾ ਕਰਦੇ ਆ। ਜਿੱਦਾਂ ਫਾਇਰ ਡਿਪਾਰਟਮੈਂਟ ਨੂੰ ਕੋਈ ਚੈਰਿਟੀ ਕਰਨੀ ਆ ਤੇ ਜਾਂ ਪੁਲਿਸ ਡਿਪਾਰਟਮੈਂਟ ਨੂੰ ਜਾਂ ਗੁਰੂ ਘਰਾਂ ਦੇ ਵਿੱਚ ਜਾਂ ਕੋਈ ਵੀ ਕਮਿਊਨਿਟੀ ਦਾ ਇਵੈਂਟ ਹੁੰਦਾ ਜਾਂ ਕੁਝ ਵੀ, ਤੇ ਸਾਡੀ ਟਰਾਈ ਹੁੰਦੀ ਆ ਵੀ ਅਸੀਂ ਪਾਰਟਿਸਿਪੇਟ ਕਰੀਏ ਆਪਣੇ ਵੱਲੋਂ ਜਿੰਨਾ ਕਰ ਸਕਦੇ ਆ। ਠੀਕ ਆ। ਸੋ ਓਵਰਆਲ ਆਪਾਂ ਦੇਖਦੇ ਆ ਤੁਸੀਂ ਵੀ ਲਿਖਦੇ ਰਹਿੰਦੇ ਆ ਸਾਰੇ ਜਾਣੇ, ਸੋ ਇਹ ਗਰੁੱਪ ਵਾਲੇ ਵੀ ਤੁਸੀਂ ਲਿਖਦੇ ਰਹਿੰਦੇ ਆ। ਸੋ ਜੋ ਹਾਲਾਤ ਇਸ ਟਾਈਮ ਚੱਲ ਰਹੇ ਆ, ਜਿੱਦਾਂ ਭਾਈ ਨੱਜਰ ਹੋਣਾ ਦਾ, ਭਾਈ ਖੰਡੇ ਹੋਣਾ ਦਾ, ਉਸ ਨੂੰ ਲੈ ਕੇ ਕਿੱਦਾਂ ਦੇ ਕੀ ਤੁਸੀਂ ਸੋਚ ਰਹੇ, ਨੌਜਵਾਨ ਕੀ ਸੋਚਦੇ? ਨੌਜਵਾਨ ਇਹ ਆ ਜੀ, ਆਪਣੀ ਕੌਮ ਨੂੰ ਇੱਕ ਹੋਣਾ ਚਾਹੀਦਾ ਤੇ ਜ਼ਿਆਦਾ ਤੋਂ ਜ਼ਿਆਦਾ ਐਜੂਕੇਟਡ ਹੋਣਾ ਚਾਹੀਦਾ। ਤੇ ਜਦੋਂ ਆਪਾਂ ਸਿਸਟਮ ਦੇ ਵਿੱਚ ਵੜ ਕੇ ਆਪਾਂ ਸਿਸਟਮ ਨੂੰ ਚੇਂਜ ਕਰ ਸਕਦੇ ਹਾਂ। ਜੇ ਆਪਾਂ ਅਗੇਂਸਟ ਚੱਲ ਕੇ ਕਰਦੇ ਆ, ਮੇਰੀ ਇਹ ਸੋਚ ਆ ਆਪਣੀ ਪਰਸਨਲ, ਵੀ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਕਹਿ ਲਓ ਔਖਾਂ ਝੱਲਣੀਆਂ ਪੈਂਦੀਆਂ ਨੇ। ਸੋ ਆਪਣੀ ਕੌਮ ਨੂੰ ਮੈਂ ਤਾਂ ਇਹੀ ਕਹਿੰਦਾ ਵੀ ਵਧੀਆ ਵੱਧ ਤੋਂ ਵੱਧ ਐਜੂਕੇਟਡ ਹੋਈਏ ਤੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਆਪਣੇ ਬੰਦੇ ਹੋਣ ਤੇ ਆਪੇ ਹੀ ਆਪਣੀ ਕੌਮ ਦੀ ਪਹੁੰਚ ਹੋਗੀ। ਠੀਕ ਆ। ਤੁਸੀਂ ਮੋਟਰਸਾਈਕਲ ਚਲਾਉਂਦੇ ਆ, ਜੇ ਕੋਈ ਨਵੇਂ ਰਾਈਡਰ ਆ ਰਹੇ ਆ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਜਾਂ ਕਿੱਦਾਂ ਆ, ਉਹਦੇ ਲਈ ਕੀ ਪ੍ਰੋਸੈਸ ਆ? ਉਹਦੇ ਲਈ ਜੀ ਐਕਚੁਅਲੀ ਨਾ ਸਾਡੇ ਜਿਵੇਂ ਕਲੱਬ ਦੇ ਵਿੱਚ ਕੋਈ ਪ੍ਰਧਾਨਗੀ ਸਿਸਟਮ ਨਹੀਂ, ਸਾਰੇ ਅਸੀਂ ਮੈਂਬਰ ਸਾਰੇ ਇੱਕ ਬ੍ਰਦਰਹੁੱਡ ਹੀ ਆ। ਸੋ ਜਿੱਦਾਂ ਸਾਰਿਆਂ ਨੂੰ ਲੱਗਦਾ ਹੈ, ਜਿੱਦਾਂ ਅਸੀਂ ਆਪਸ ਵਿੱਚ ਸਲਾਹ ਕਰਕੇ ਚੱਲਦੇ ਆ ਤੇ ਜਿੱਦਾਂ ਸਾਰਿਆਂ ਦਾ ਫੈਸਲਾ ਹੁੰਦਾ, ਜਿੱਦਾਂ ਨਵੇਂ ਮੈਂਬਰ ਆਉਂਦੇ ਆ ਤਾਂ ਉਹ ਐਟਲੀਸਟ ਉਹਨਾਂ ਨੂੰ ਮੋਟਰਸਾਈਕਲ ਸਿੱਖੇ ਹੋਣੇ ਚਾਹੀਦੇ ਆ, ਲਾਇਸੈਂਸ ਚਾਹੀਦਾ ਉਹਨਾਂ ਦੇ ਕੋਲੇ, ਹਨਾ, ਪ੍ਰੋਪਰ ਸਾਰੇ ਗੀਅਰ ਚਾਹੀਦੇ ਆ ਉਹਨਾਂ ਦੇ ਕੋਲੇ। ਠੀਕ ਹੈ। ਤੇ ਫਿਰ ਸਾਨੂੰ ਜੁਆਇਨ ਕਰ ਸਕਦਾ। ਤੇ ਸਾਡੇ ਕੋਈ ਮੈਂਬਰਸ਼ਿਪ ਨਹੀਂ ਗੀ, ਕੋਈ ਐਨੂਅਲ ਫੀ ਨਹੀਂ, ਕੁਛ ਨਹੀਂ, ਨਥਿੰਗ। ਇੱਕ ਜਸਟ ਉਦਾਂ ਹੀ ਕਮਿਊਨਿਟੀ ਸਰਵਿਸ ਹੀ ਆ ਜਾਂ ਸਾਡਾ ਸ਼ੌਂਕ ਹੀ ਆ। ਤੇ ਕਨੈਕਟ ਕਿੱਦਾਂ ਕਰਨਗੇ ਤੁਹਾਡਾ? ਆਨਲਾਈਨ ਕਰਨਾ ਆ, ਫੋਨ ਨੰਬਰ ਆ, ਜਾਂ ਕਿੱਦਾਂ ਕਨੈਕਟ ਹੋਣਾ? ਹਾਂਜੀ, ਸਾਡੇ ਸਾਰੇ ਪੇਜ ਬਣੇ ਹੋਏ ਆ ਜੀ, ਇੰਸਟਾ ਤੇ ਵੀ ਆ, ਫੇਸਬੁੱਕ ਤੇ ਵੀ ਆ, ਟਿਕਟੌਕ ਤੇ ਵੀ ਆ, ਤੇ ਸਾਰੇ ਜਿੰਨੇ ਵੀ ਨੇ ਸੋਸ਼ਲ ਮੀਡੀਆ ਸਾਡੇ ਸਾਰੇ ਹੈਗੇ ਆ। ਤੇ ਆਪਣੇ ਭਰਾ ਸਾਰੇ ਆਪਣੇ ਕਰਦੇ ਆ, ਉਹਨਾਂ ਨੂੰ ਮੈਨੇਜ ਆ ਸਨੀ ਹੋਣੀ ਨੇ, ਆਪਣੇ ਬ੍ਰਦਰ ਡੀ ਖੜਾ ਹੈ ਇੱਧਰ, ਇਹ ਸਾਰੇ ਆਪਣੇ ਆ ਸਾਰੇ ਭਰਾ ਹੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਵੀਰੇ ਇਹੀ ਕਹਿਣਾ ਚਾਹੁੰਦਾ ਹਾਂ ਵੀ ਜੇ ਕੋਈ ਬਾਹਰ ਭਰਾ ਮੋਟਰਸਾਈਕਲ ਨਾਲ ਪੈਸ਼ਨ ਰੱਖਦਾ ਆ, ਸਾਨੂੰ ਕੰਟੈਕਟ ਜ਼ਰੂਰ ਕਰੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਸਾਡੇ ਨਾਲ ਉਹ ਸਾਡੀਆਂ ਰਾਈਡਸ ਤੇ
ਸਾਡੇ ਕਮਿਊਨਿਟੀ ਸਰਵਿਸ ਤੇ ਜਿਹੜੇ ਵੀ ਕੋਈ ਸਾਡੇ ਸੇਵਾ ਦਾ ਮੌਕਾ ਸਾਨੂੰ ਮਿਲਦਾ ਹੈ ਸਾਡੇ ਨਾਲ ਉਹ ਆਵੇ ਤੇ ਸਾਡੇ ਨਾਲ ਮਤਲਬ ਕਿ ਜੁਆਇਨ ਕਰੇ ਨਾ। ਠੀਕ ਹੈ। ਤੇ ਸਾਨੂੰ ਇਹੀ ਆ ਵੀ ਸਾਰੇ ਭਰਾ ਬਾਈਕਸ ਨੂੰ ਬਹੁਤ ਪਸੰਦ ਕਰਦੇ ਆ, ਰਾਈਡ ਕਰਨਾ ਇੰਜੋਏ ਕਰਦੇ ਆ। ਸੋ ਇੱਥੋਂ ਹੀ ਅਸੀਂ ਸ਼ੁਰੂਆਤ ਮੋਟਰਸਾਈਕਲ ਦੀ ਕੀਤੀ ਸੀ ਤੇ ਉਹਦੇ ਨਾਲ ਸੇਵਾ ਦਾ ਵੀ ਮੌਕਾ ਸਾਨੂੰ ਮਿਲਦਾ ਰਹਿੰਦਾ ਤੇ ਅਸੀਂ ਕਰੀਦੀ ਆ। ਠੀਕ ਹੈ। ਸਨੀ ਇਸ ਟਾਈਮ ਕਿੰਨੇ ਕੁ ਟੋਟਲ ਮੈਂਬਰ ਨੇ ਤੁਹਾਡੇ? ਸਾਡੇ ਜੀ ਇਸ ਟਾਈਮ ਆਲਮੋਸਟ 35 ਮੈਂਬਰ ਹੈਗੇ ਆ ਗਰੁੱਪ ਦੇ। ਠੀਕ ਹੈ। ਤੇ ਸਾਡੇ ਨਾਲ ਹੋਰ ਵੀ ਮੁੰਡੇ ਸੋਸ਼ਲ ਮੀਡੀਆ ਤੋਂ ਜੁੜਦੇ ਆ ਬਹੁਤ। ਜਦੋਂ ਅਸੀਂ ਵੀਡੀਓਜ਼ ਪਾਉਂਦੇ ਆ, ਰਾਈਡ ਕਰਨ ਜਾਂਦੇ ਆ ਤੇ ਬਹੁਤ ਮੁੰਡਿਆਂ ਦੇ ਮੈਸੇਜ ਆਉਂਦੇ ਆ। ਉਹਨਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਵੀ ਅਸੀਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹਾਂ। ਇੰਡੀਆਨਾ ਤੋਂ ਆਏ ਆ, ਔਰੀਗਨ ਤੋਂ ਮੈਸੇਜ ਆਏ ਆ। ਠੀਕ ਹੈ। ਕਿਉਂਕਿ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਮੈਂ ਮੈਨੇਜ ਕਰਦਾ ਪੇਜ, ਸੋ ਮੈਸੇਜ ਆਉਂਦਾ ਰਹਿੰਦਾ ਵੀ ਕਿ ਅਸੀਂ ਵੀ ਨਾਲ ਜੁੜਨਾ। ਪਰ ਜਦੋਂ ਫਿਰ ਉਹਨਾਂ ਨੂੰ ਦੱਸਦੇ ਵੀ ਫ੍ਰੈਜ਼ਨੋ ਤੋਂ ਆ, ਫਿਰ ਉਹ ਕਹਿੰਦੇ ਬਾਈ ਅਸੀਂ ਜੁਆਇਨ ਤਾਂ ਕਰਨਾ ਚਾਹੁੰਦੇ ਪਰ ਤੁਸੀਂ ਦੂਰ ਹੋ। ਪਰ ਲੋਕਲ ਮੁੰਡੇ ਬਹੁਤ ਨੇ। ਹੁਣ ਵੀ ਸਾਨੂੰ ਇੱਥੇ 2-3 ਮੁੰਡੇ ਮਿਲੇ ਆ, ਉਹ ਕਹਿੰਦੇ ਬਈ ਸਾਡੇ ਕੋਲ ਵੀ ਹੈਗੇ ਨੇ ਵੀ ਸਾਡੇ ਤਾਂ ਲੈ ਕੇ ਕਹਿੰਦਾ ਗਰਾਜ 'ਚ ਖੜਾ ਕੇ ਰੱਖੇ ਹੋਏ ਨੇ ਵੀ ਕੱਲਿਆਂ ਦਾ ਜਾਣ ਨੂੰ ਜੀ ਨਹੀਂ ਕਰਦਾ। ਫਿਰ ਕਹਿੰਦਾ ਹੁਣ ਤੁਹਾਨੂੰ ਦੇਖ ਕੇ ਕਹਿੰਦਾ ਸਾਡਾ ਵੀ ਜੀ ਕਰਦਾ। ਪਲੱਸ ਸਾਡੇ ਪੈਚ ਲੱਗੇ ਨੇ ਆਪਣੇ ਆਪਣਾ ਰਿਲੀਜੀਅਸ ਲੋਗੋ ਆ, ਖੰਡਾ ਲੱਗਿਆ ਸਾਡੇ। ਸੋ ਆਪਾਂ ਬੇਸਿਕਲੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਹਮੇਸ਼ਾ ਜਿਵੇਂ ਕਮਿਊਨਿਟੀ ਲਈ ਨਗਰ ਕੀਰਤਨ ਹੋ ਗਏ, ਜਿਵੇਂ ਗਿਆਰੀ ਬਾਈ ਨੇ ਦੱਸਿਆ, ਫਾਇਰ ਡਿਪਾਰਟਮੈਂਟ ਹੋ ਗਿਆ। ਹੁਣ ਸਾਡਾ ਨੈਕਸਟ ਹੈਗਾ ਪੁਲਿਸ ਡਿਪਾਰਟਮੈਂਟ ਦਾ। ਠੀਕ ਹੈ। ਉਹਨਾਂ ਨੂੰ ਅਪਰੀਸ਼ੀਏਟ ਕਰਨਾ। ਤੇ ਕਦੋਂ ਕਰਨਾ ਆ? ਕੁਝ ਹੈ ਜੇ ਟਾਈਮਲਾਈਨ ਸੋਚੀ? ਸਾਡਾ ਪਲਾਨ ਹੈਗਾ, ਪਹਿਲਾਂ ਤਾਂ ਅਸੀਂ ਸੋਚਦੇ ਸੀਗੇ ਵੀ ਆਹ ਮੰਥ ਦੇ ਐਂਡ 'ਚ ਜਾਂ ਕ੍ਰਿਸਮਸ ਵੇਲੇ, ਪਰ ਫਿਰ ਉਹਨੂੰ ਸਲਾਹ ਕਰਾਂਗੇ ਜਿਹੜਾ ਇਹਨਾਂ ਦਾ ਪੁਲਿਸ ਅਪਰੀਸ਼ੀਏਸ਼ਨ ਵੀਕ ਆਉਂਦੀ ਆ ਉਹ ਜਾਂ ਫਿਰ ਅਸੀਂ ਉਦੋਂ ਕਰੀਏ, ਕਿਉਂਕਿ ਫਿਰ ਟਾਈਮ ਥੋੜਾ ਜਿਹਾ ਪੈ ਜਾਂਦਾ। ਫਿਰ ਜੇ ਨਾਲ ਦੀ ਨਾਲ ਇਵੈਂਟ ਕਰੀਏ ਕਈ ਵਾਰ ਫਿਰ ਅਵੇਲੇਬਲ ਨਹੀਂ ਹੁੰਦੇ ਬੰਦੇ। ਸੋ ਪਹਿਲਾਂ ਸਾਡੀ ਸਲਾਹ ਸੀਗੀ, ਫਿਰ ਸਾਡਾ ਪਲਾਨ ਨਗਰ ਕੀਰਤਨ ਤੇ ਇੱਧਰ ਹੋ ਗਿਆ। ਜਾਂ ਅਸੀਂ ਫਿਰ ਕ੍ਰਿਸਮਸ ਦੇ ਨੇੜੇ ਤੇੜੇ ਦੇਖਾਂਗੇ ਤੇ ਜਾਂ ਫਿਰ ਅਸੀਂ ਜਦੋਂ ਨਾ ਪੁਲਿਸ ਅਪਰੀਸ਼ੀਏਸ਼ਨ ਵੀਕ ਆਉਂਦਾ ਫਿਰ ਉਦੋਂ ਦੇਖ ਲਾਂਗੇ। ਸੋ ਬਸ ਸਾਡਾ ਇਹੀ ਹੈ, ਅਸੀਂ ਜਿਵੇਂ ਬਾਈ ਨੇ ਦੱਸਿਆ ਸਾਡੀ ਕੋਈ ਸ਼ੌਂਕ ਆ ਤੇ ਸਾਡਾ ਕੋਈ ਫੀਸਾਂ ਨਹੀਂ ਹੈਗੀਆਂ। ਅਸੀਂ ਕੋਈ ਕਿਸੇ ਤੋਂ ਕੋਈ ਫੀਸ ਨਹੀਂ, ਕੋਈ ਮੈਂਬਰਸ਼ਿਪ ਨਹੀਂ। ਆ ਕੋਈ ਪੈਚ ਦੇ ਸਿਰਫ ਅਸੀਂ ਜਿਹੜਾ ਪੈਚ ਬਾਏ ਕਰਦੇ ਆ, ਸਾਡੇ ਕੋਲ ਆਪਦੇ ਪੈਚ ਨੇ। ਔਰ ਜਦੋਂ ਸਾਡੇ ਨਾਲ ਕੋਈ ਲੰਬੇ ਚਿਰ ਲਈ ਜੁੜਦਾ ਤੇ ਅਸੀਂ ਦੇਖਦੇ ਆ ਵੀ ਹਾਂ ਸੀਰੀਅਸ ਆ ਬੰਦਾ, ਸਾਡੇ ਨਾਲ ਆਉਂਦਾ ਵਾ, ਫਿਰ ਅਸੀਂ ਉਹਨਾਂ ਨੂੰ ਪੈਚ ਦਿੰਦੇ ਆ। ਕਿੰਨੇ 3-4 ਮਹੀਨੇ ਬਾਅਦ ਜਾਂ ਵੱਧ ਵੀ ਲਾ ਦਿੰਦੇ ਟਾਈਮ? ਨਹੀਂ, ਅਸੀਂ 5 ਰਾਈਡਾਂ ਰੱਖੀਆਂ ਹੋਈਆਂ ਨੇ ਵੀ ਸਾਡੇ ਨਾਲ 5 ਰਾਈਡਾਂ ਕਰਦੇ, ਕਿਉਂਕਿ ਇਦਾਂ ਹੁੰਦਾ ਵੀਰੇ ਤੁਸੀਂ ਦੇਖ ਕੇ, ਕਿਉਂਕਿ ਹੁਣ ਪਿੱਛੇ ਖੰਡਾ ਲੱਗਿਆ, ਸੋਹਣਾ ਲੱਗਦਾ, ਲੈਣਾ ਚਾਹੁੰਦਾ ਖੰਡਾ ਲੱਗਿਆ, ਪਰ ਅਸੀਂ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਵੀ ਦੇ ਦਈਏ, ਇਹਨਾਂ ਦਾ ਮਿਸਯੂਜ਼ ਨਾ ਹੋਵੇ। ਜੇ ਮਿਸਯੂਜ਼ ਹੁੰਦਾ ਉਹਦੇ ਨਾਲ ਬਦਨਾਮੀ ਆਪਣੀ ਕਮਿਊਨਿਟੀ ਦੀ ਹੋਊਗੀ। ਸੋ ਅਸੀਂ ਦੇਖਦੇ ਹਾਂ ਵੀ ਬੰਦੇ ਸਹੀ ਆ ਤੇ ਓਬਵੀਅਸਲੀ ਆਪਣੇ ਮੁੰਡੇ ਸਾਰੇ ਪੰਜਾਬੀ ਜਿਹੜੇ ਹੈਗੇ ਨੇ ਮਿਹਨਤ ਕਰਨ ਵਾਲੇ ਨੇ ਤੇ ਸੋ ਫਾਰ ਤਾਂ ਸਾਨੂੰ ਅੱਜ ਤੱਕ ਕੋਈ ਗਲਤ ਬੰਦਾ ਨਹੀਂ ਲੱਭਿਆ। ਜੇ ਕਹੀਏ ਸਾਰੇ ਬੰਦੇ ਵਧੀਆ ਨੇ, ਜਿਹੜੇ ਜੁੜੇ ਨੇ ਉਹ ਨਾਲ ਹੀ ਨੇ। ਚਾਨਣੀ ਵਧੀਆ ਹੋਵੇ ਤਾਂ ਫਿਰ ਠੀਕ ਹੀ ਰਹਿੰਦਾ ਹੈ ਕੰਮ। ਅਸੀਂ ਮਤਲਬ ਕੋਈ ਅੱਜ ਤੱਕ ਕੋਈ ਪ੍ਰੋਬਲਮ ਹੀ ਨਹੀਂ ਆਈ। ਹੁਣ ਅਸੀਂ ਵਧੀਆ ਰਹਿੰਦੇ ਆ, ਤੁਸੀਂ ਦੇਖ ਲਓ 30-35 ਜਾਣੇ ਹੈਗੇ ਆ। ਸਾਰਿਆਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਟਾਈਮ ਕੱਢੋ, ਤੇ ਜੇ ਕਈਆਂ ਨੇ ਕਿਸੇ ਨੇ ਗੇੜਾ ਛੱਡਿਆ, ਕਿਸੇ ਨੇ ਖਿੱਚ ਕੇ ਗੇੜਾ ਲਾਇਆ, ਕਿਸੇ ਨੇ ਨਾਲ ਦੀ ਨਾਲ ਗੇੜਾ ਲਾਇਆ, ਕੋਈ ਛੁੱਟੀ ਕਰਕੇ ਆਇਆ। ਡੀ ਸੀਗਾ ਗਿਆ ਹੋਇਆ ਸੀ, ਇਹ ਵਿਚਾਰਾ 1:30-2 ਵਜੇ ਰਾਤ ਨੂੰ ਆਇਆ, 5 ਵਜੇ ਇੱਥੇ ਆ ਗਿਆ। ਸੋ ਇਹ ਸ਼ੌਂਕ ਹੀ ਆ। ਕੀ ਸੇਫਟੀ ਟਿਪਸ ਦੇਣਾ ਚਾਹੁੰਦੇ ਆ ਜਿਹੜੇ ਕੋਈ ਨਵੇਂ ਰਾਈਡਰ ਆ ਉਹਨਾਂ ਨੂੰ ਵੀ ਕੀ ਕਰਨਾ ਚਾਹੀਦਾ ਆ? ਬਾਈਕ ਬਾਏ ਕਰਨ ਤੋਂ ਪਹਿਲਾਂ ਹਰ ਇੱਕ ਨੂੰ ਹੁੰਦਾ ਵੀ ਮੈਂ 1800 ਸੀਸੀ ਵਾਲਾ ਲੈ ਲਾ, ਵੱਡਾ ਲੈ ਲਾ, ਇਦਾਂ ਕਰ ਦਈਏ, ਤੇ ਉਹਨਾਂ ਨੂੰ ਕੀ ਟਿਪਸ ਤੁਸੀਂ ਦੇਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਜੀ ਟ੍ਰੇਨਿੰਗ ਲੈਣੀ ਚਾਹੀਦੀ ਆ। ਜਿੱਦਾਂ ਹਾਵਲੇ ਵਾਲੇ ਵੀ ਟ੍ਰੇਨਿੰਗ ਦਿੰਦੇ ਨੇ, 3 ਦਿਨਾਂ ਦਾ ਸੇਫਟੀ ਕੋਰਸ ਹੁੰਦਾ ਉਹਨਾਂ ਦੇ। ਹਾਈਵੇ ਪੈਟਰੋਲ ਵਾਲੇ ਤੁਹਾਨੂੰ ਟ੍ਰੇਨ ਕਰਦੇ ਆ ਤੇ ਪੜਾਉਂਦੇ ਵੀ ਨੇ, ਕੰਪਿਊਟਰ ਤੇ ਦਿਖਾ ਕੇ ਵੀ ਸਕਰੀਨ ਦੇ ਉੱਤੇ ਤੁਹਾਨੂੰ ਵੀ ਕਿੱਦਾਂ ਕੀ ਆ, ਤੇ ਫਿਰ ਤੁਹਾਨੂੰ ਗਰਾਊਂਡ ਵਰਕ ਵੀ ਕਰਾਉਂਦੇ ਆ। ਉਹ ਤੁਹਾਨੂੰ ਸਾਰੇ ਸਕਿੱਲ ਦਿੰਦੇ ਆ। ਤੇ ਫਿਰ ਉਦੋਂ ਬਾਅਦ ਆਪਣੀ ਪਰਸਨਲੀ ਵੀ ਆਪਣੇ ਪਾਰਕਿੰਗ ਲਾਟ ਦੇ ਵਿੱਚ ਵੀ ਕਿਸੇ ਗਰਾਊਂਡ 'ਚ ਵੀ ਆਪਣੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਰੋਡ ਤੇ ਚੜ੍ਹਨ ਤੋਂ ਪਹਿਲਾਂ। ਤੇ ਤੁਸੀਂ ਚੰਗੀ ਤਰ੍ਹਾਂ ਕੰਟਰੋਲ ਕਰਨਾ ਹੋਵੇ, ਤੁਹਾਨੂੰ ਰੂਲ ਆਉਂਦੇ ਹੋਣ ਤੇ ਤੁਹਾਡੇ ਪ੍ਰੋਪਰ ਗੇਅਰ ਪਾਏ ਹੋਣ, ਜਿਹੜੀ ਸਾਰਿਆਂ ਨੂੰ ਸੇਫਟੀ ਵਾਲੀ ਗੱਲ ਆ ਉਹ ਪਾਏ ਹੋਣ, ਤੁਹਾਨੂੰ ਪਤਾ ਹੋਵੇ। ਮੈਂ ਵੀ ਐਡ ਕਰਨਾ ਚਾਹਾਂ ਵੀਰੇ, ਜੇ ਕਿਸੇ ਬੰਦੇ ਨੂੰ ਮਤਲਬ ਜਿਹਦੇ ਕਿਸੇ ਵੀਰ ਨੇ ਨਵਾਂ ਮੋਟਰਸਾਈਕਲ ਲੈਣਾ ਜਾਂ ਕੁਝ ਵੀ ਲੈਣਾ, ਆ ਗੈਰੀ ਬਾਈ ਸਾਤੋਂ ਬਹੁਤ ਚਿਰ ਪਹਿਲਾਂ ਦੇ ਰਾਈਡ ਕਰਦੇ ਆ, ਸਾਨੂੰ ਕਦੇ ਵੀ ਮੈਸੇਜ ਕਰ ਲੈਣ, ਚਾਹੇ ਉਹ ਕਿਸੇ ਹੋਰ ਸਟੇਟ 'ਚ ਨੇ, ਕਿਤੇ ਹੋਰ ਜਗ੍ਹਾ ਤੇ, ਕਿਸੇ ਨੇ ਰਾਇ ਲੈਣੀ ਆ ਮੋਟਰਸਾਈਕਲਾਂ ਦੀ। ਹੁਣ ਇਹਨਾਂ ਨੇ ਆਪਦੇ ਮੋਟਰਸਾਈਕਲ ਅਪਗ੍ਰੇਡ ਕਰਾਏ ਹੋਏ ਨੇ, ਵਿੱਚ ਦੀ ਇਕੱਲੀ ਚੀਜ਼ ਦਾ ਪਤਾ। ਸੋ ਅਸੀਂ ਵੀ ਕਈ ਵਾਰ ਰਾਇ ਲੈ ਲਈਦੀ ਆ, ਕਿਉਂਕਿ ਸਾਤੋਂ ਵੱਡੇ ਆ ਤੇ ਬਹੁਤ ਚਿਰ ਤੋਂ ਰਾਈਡ ਕਰਦੇ ਆ ਤੇ ਮਤਲਬ ਡੀਟੇਲ 'ਚ ਚੀਜ਼ਾਂ ਦਾ ਪਤਾ। ਹੁਣ ਕਈ ਬਹੁਤ ਮੁੰਡੇ ਨੇ ਸਾਡੇ ਨਾਲ, ਉਹਨਾਂ ਨੂੰ ਜਿੰਨਾ ਗੱਲ ਕਰੋ ਹਰੇਕ ਨੂੰ ਵਧੀਆ ਨੌਲੇਜ ਆ। ਸੋ ਜੇ ਕਿਸੇ ਨੇ ਉਦਾਂ ਵੀ ਸਾਤੋਂ ਨੌਲੇਜ ਲੈਣੀ ਹੋਵੇ, ਸਾਨੂੰ ਮੈਸੇਜ ਕਰ ਸਕਦੇ ਆ। ਗੈਰੀ ਬਾਈ ਹੋ ਗਿਆ, ਬਲਿੰਗ ਬਾਈ ਹੋ ਗਿਆ, ਡੀ ਹੋ ਗਿਆ, ਜਿੰਨੀ ਕਿ ਸਾਨੂੰ ਨੌਲੇਜ ਆ, ਅਸੀਂ ਹਮੇਸ਼ਾ ਹੈਲਪ ਕਰਨ ਨੂੰ ਤਿਆਰ ਆ। ਮਜ਼ਾ ਇਹੀ ਆ ਵੀ ਸੇਫਟੀ ਰੱਖੋ, ਗੇਅਰ ਜ਼ਰੂਰ ਪਾਓ।
ਗੇਅਰ ਬਹੁਤ ਜ਼ਰੂਰੀ ਆ, ਗੇਅਰ ਤੋਂ ਬਿਨਾਂ ਦਾ ਰਿਸਕ ਨਾ ਲਓ, ਕਈ ਆਪਾਂ ਉਦਾਂ ਹੀ ਚਲੇ ਜਾਂਦੇ ਸਿੰਪਲ ਟੀ-ਸ਼ਰਟ। ਤੇਜ਼ ਵੀ ਬਹੁਤ ਚੱਲਦੇ ਆ ਇੱਥੇ ਨਾ, ਫਿਰ ਉਸ ਹਿਸਾਬ ਦੇ ਨਾਲ। ਸੋ ਇਹ ਤੁਹਾਡੇ ਗਰੁੱਪ 'ਚ ਸਭ ਤੋਂ ਮਹਿੰਗਾ ਇਹ ਵੀ ਰੌਲਾ ਪੈਂਦਾ ਰਹਿੰਦਾ ਵੀ ਮੇਰਾ ਸਭ ਤੋਂ ਵਧੀਆ ਆ, ਕੌਣ ਕਹਿੰਦਾ ਹੈ ਜੀ ਸਭ ਤੋਂ ਵਧੀਆ ਆ? ਇਦਾਂ ਨਹੀਂਗਾ ਕੋਈ ਵੀ, ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਆ, ਹਰ ਕੋਈ ਦੂਜੇ ਨੂੰ ਪ੍ਰਾਇੋਰਟੀ ਦਿੰਦਾ ਵੀ ਤੂੰ ਮੇਰੇ ਤੋਂ ਗੋਡਿਆ। ਹਾਂਜੀ ਹਾਂਜੀ, ਇਹੀ ਆ ਭਾਈਚਾਰਾ। ਨੌਲੇਜ ਦਿੰਦੇ ਰਹਿੰਦੇ ਆ ਵੀ ਅਪਗ੍ਰੇਡ ਕਰਨਾ ਹੈ, ਤੂੰ ਆਹ ਚੀਜ਼ ਵਧੀਆ ਕੰਪਨੀ ਦੀ ਆ, ਰਾਈਟ, ਤੂੰ ਆਹ ਲੈ ਕੇ ਅਪਗ੍ਰੇਡ ਕਰ ਲਾ। ਤੇ ਇਸ ਕਰਕੇ ਵੀ ਇੱਕ ਦੂਜੇ ਨਾਲ ਸਾਰੇ ਸ਼ੇਅਰ ਕਰਦੇ ਰਹਿੰਦੇ ਆ ਜਿਹੜਾ ਕੁਝ ਵੀ ਹੈਗਾ। ਬਹੁਤ ਵਧੀਆ ਜੀ। ਸੋ ਮੁੰਡੇ ਸੇਵਾ ਵੀ ਕਰਦੇ ਆ, ਰਾਈਡ ਵੀ ਕਰਦੇ ਆ। ਜੇ ਨਵੇਂ ਰਾਈਡਰ ਬਣਨਾ ਚਾਹੁੰਦੇ ਹੋ ਉਹਨਾਂ ਤੋਂ ਸਲਾਹ ਵੀ ਲੈ ਸਕਦੇ ਆ, ਕਿਹੜਾ ਗੇਅਰ ਤੁਹਾਡੇ ਲਈ ਵਧੀਆ ਹੈ, ਕਿਹੜਾ ਕਿੱਦਾਂ ਆ। ਸੋ ਜ਼ਰੂਰ ਇਹਨਾਂ ਤੋਂ ਸਲਾਹ ਲਓ। ਬਾਕੀ ਇਹਨਾਂ ਨੂੰ ਫੋਲੋ ਕਰ ਲਿਓ, ਪੰਜਾਬੀ ਰੈਬਲਸ ਪੇਜ ਹੈ ਇਹਨਾਂ ਦਾ। ਸੋ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਆ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।